ਪਿੰਡ ਦੀ ਯਾਦ ਆਉਂਦਾ ਹੋਣਾ ਹਾਈ ਸਾਹਿਬ? ਬੜਾ ਹੈ ਫੱਟੂ ਢਿੰਗਾ ਬੜਾ ਯਾਦ ਆਉਂਦਾ, ਸ਼ਾਹਦੌਲਾ ਦਿਲ ਕਰਦਾ ਦੇਖਣ ਨੂੰ ਜੀ। ਅਸਲਾਮ ਵਾਲੇਕੁਮ। ਅੱਜ 47 ਦੇ ਹਵਾਲੇ ਦੇ ਨਾਲ ਮੈਂ ਮਰੀਦਗੜ੍ਹ ਤੋਂ ਚੱਲਿਆ ਤੇ ਪਤਾ ਚੱਲਿਆ ਕਿ ਇਸ ਜੰਗੀਰਪੁਰਾ ਦੇ ਵਿੱਚ ਇੱਕ ਬਜ਼ੁਰਗ ਨੇ, ਨੰਬਰਦਾਰ ਮੁਹੰਮਦ ਸ਼ਰੀਫ ਸਾਹਿਬ। ਪਾਕਿਸਤਾਨ ਤੇ ਹਿੰਦੁਸਤਾਨ ਦੀ ਜਿਸ ਵਕਤ ਪਾਰਟੀਸ਼ਨ ਹੋਈ ਹੈ, ਵੰਡ ਹੋਈ ਹੈ, ਤੇ ਉਹ ਉਧਰੋਂ ਚੜ੍ਹਦੇ ਪੰਜਾਬ ਚੋਂ ਲਹਿੰਦੇ ਪੰਜਾਬ ਚ ਆਏ ਨੇ। ਇਹਨਾਂ ਦਾ ਅਖਲਾਕ, ਇਹਨਾਂ ਦਾ ਪਿਆਰ ਇਸ ਹੱਦ ਤੱਕ ਹੈ ਕਿ ਦੂਸਰੇ ਪਿੰਡਾਂ ਦੇ ਲੋਕ ਵੀ ਇਹਨਾਂ ਨੂੰ ਕਾਫੀ ਅੱਛੇ ਜਿਹੜੇ ਤਰੀਕੇ ਦੇ ਨਾਲ ਜਾਣਦੇ ਨੇ, ਤੇ ਅੱਛੇ ਲੋਕਾਂ ਤੇ ਸ਼ਰੀਫ ਲੋਕਾਂ 'ਚ ਇਸ ਨੰਬਰਦਾਰ ਸਾਹਿਬ ਦਾ ਜਿਹੜਾ ਨਾ ਉਹ ਸ਼ੁਮਾਰ ਹੁੰਦਾ ਇਸ ਘਰਾਣੇ ਦਾ। ਮੈਂ ਕੱਲ ਵੀ ਆਇਆ ਤੇ ਕੱਲ ਜਿਹੜਾ ਚੂੰਕਿ ਸ਼ਾਮ ਹੋ ਗਈ ਤੇ ਫਿਰ ਮੈਨੂੰ ਵਾਪਸ ਜਾਣਾ ਪਿਆ। ਅੱਜ ਫਿਰ ਮੈਂ ਸਵੇਰ ਆਇਆ ਤੇ ਬਜ਼ੁਰਗ ਆਰਾਮ ਫਰਮਾ ਰਹੇ ਸਨ, ਫਿਰ ਮੈਂ ਅੱਗੇ ਨਿਕਲ ਗਿਆ। ਆਸਤਾ ਆਸਤਾ ਜਿਹੜੀਆਂ ਨਾ ਜੀ ਇਹ ਕਹਾਣੀਆਂ ਬਜ਼ੁਰਗਾਂ ਦੇ ਨਾਲ ਹੀ ਇਹਦੇ ਬਾਬ ਖਤਮ ਹੁੰਦੇ ਜਾ ਰਹੇ ਨੇ, ਸਮੇਟੇ ਜਾ ਰਹੇ ਨੇ, ਉਹ ਪੰਨੇ ਬੰਦ ਹੁੰਦੇ ਜਾ ਰਹੇ ਨੇ। ਜਿਸ ਤਰ੍ਹਾਂ ਬਜ਼ੁਰਗ ਦੁਨੀਆ ਤੋਂ ਉੱਠਦੇ ਜਾ ਰਹੇ ਨੇ, ਉਹਨਾਂ ਦੀਆਂ ਜਿਹੜੀਆਂ ਵਬਸਤਾ ਸਨ ਚੀਜ਼ਾਂ, ਉਹਨਾਂ ਦੇ ਸਾਬਕਾ ਪਿੰਡਾਂ ਦੇ ਨਾਲ, ਉਹਨਾਂ ਰਾਵਾਂ ਦੇ ਨਾਲ ਜਿਨ੍ਹਾਂ ਤੋਂ ਗੁਜ਼ਰ ਕੇ ਆਏ, ਉਸ ਘਰ ਦੇ ਨਾਲ ਜਿੱਥੇ ਉਹਨਾਂ ਨੇ ਜਨਮ ਲਿਆ, ਪਰਵਰਿਸ਼ ਪਾਈ, ਉਹ ਸਕੂਲਾਂ ਜਿਨ੍ਹਾਂ 'ਚ ਉਹ ਪੜ੍ਹਦੇ ਰਹੇ, ਉਹਨਾਂ ਟੀਚਰਾਂ ਦੀਆਂ ਯਾਦਾਂ ਜਿਨ੍ਹਾਂ ਦੇ ਕੋਲੋਂ ਪੜ੍ਹੇ, ਫਿਰ ਉਹ ਸਟੂਡੈਂਟ ਜਿਹੜੇ ਇਹਨਾਂ ਦੇ ਕਲਾਸ ਫੈਲੋ, ਜਾਂ ਉਹ ਪੈਲੀਆਂ, ਖੂਹ, ਮਸਜਿਦਾਂ, ਉਹ ਹਜੇ ਤੱਕ ਜਿਹੜਾ ਨਾ ਇਹਨਾਂ ਨੂੰ ਭੁੱਲੇ ਨਹੀਂ। ਮਜਬੂਰਨ ਹਾਲਾਤ ਨੇ ਜਿਹੜਾ ਨਾ ਉਹ ਪਲਟਾ ਖਾਦਾ, ਦੇਸ਼ ਦੀ ਵੰਡ ਹੋਈ, ਇਹ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ 'ਚ ਆਏ ਤੇ ਇੱਕ ਐਸੀ ਜ਼ਾਲਮ ਲਕੀਰ ਖਿੱਚੀ ਗਈ, ਦਿਲ ਤੋਂ ਦੂਰ ਨਹੀਂ ਕੀਤੇ ਜਾ ਸਕੇ, ਲੇਕਿਨ ਉਹ ਦੁਬਾਰਾ ਉਧਰ ਪੈਰ ਵੀ ਨਹੀਂ ਪਾ ਸਕੇ। ਅੱਜ ਉਸੇ ਲਿਹਾਜ਼ ਦੇ ਨਾਲ ਇਹਨਾਂ ਬਜ਼ੁਰਗਾਂ ਦੇ ਕੋਲੋਂ ਇਹਨਾਂ ਦੀ ਵੀਡੀਓ ਰਿਕਾਰਡ ਕਰਨ ਵਾਸਤੇ ਆਏ ਹਾਂ, ਤਾਂ ਕਿ ਜਿਹੜਾ ਨਾ ਉਹ ਤੁਸੀਂ ਦੇਖੋ ਜਿਹੜੀਆਂ ਤੁਹਾਡੇ ਜ਼ਿਹਨ 'ਚ ਇਹ ਅਕਸ ਕਰ ਜਾਣ ਕਿ ਕਿੰਨੀਆਂ ਕੁਰਬਾਨੀਆਂ ਤੇ ਤਕਲੀਫਾਂ ਨਾਲ ਸਾਡੇ ਬਜ਼ੁਰਗਾਂ ਨੇ ਆਪਣੇ ਘਰ ਬੂਹੇ ਛੱਡੇ, ਭੈਣ ਭਰਾ ਤੇ ਸਭ ਕੁਝ ਜਿਹੜਾ ਨਾ ਉਹ ਛੋੜ ਕੇ ਆਏ। ਤੇ ਅੱਜ ਅਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਨਾ ਉਹ ਜ਼ਿੰਦਗੀ ਗੁਜ਼ਾਰ ਰਹੇ ਹਾਂ, ਤੇ ਉਹ ਕੁਰਬਾਨੀਆਂ ਜਿਹੜੀਆਂ ਇਹਨਾਂ ਨੇ ਦਿੱਤੀਆਂ, ਇਹਨਾਂ ਜਿਹੜੀਆਂ ਦੁਆਵਾਂ ਮੰਗੀਆਂ ਸਨ, ਕਿਆ ਉਹਨਾਂ ਨੂੰ ਇਹ ਸਮਰ ਮਿਲਿਆ ਸਾਡੇ ਮੌਜੂਦਾ ਅਮਾਲ ਦੇ ਜ਼ਰੀਏ? ਚਲੋ ਜੀ ਇਹਨਾਂ ਦੇ ਨਾਲ ਗੱਲਬਾਤ ਕਰਨੇ ਆ। ਬਾਬਾ ਜੀ ਦੀ ਕਹਾਣੀ, ਬਾਬਾ ਜੀ ਦੀ ਜ਼ੁਬਾਨੀ, ਮੁਹੰਮਦ ਸ਼ਰੀਫ ਨੰਬਰਦਾਰ ਸਾਹਿਬ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਇਹ ਤੁਹਾਡਾ ਪੂਰਾ ਨਾਮ ਕੀ ਜੇ? ਮੁਹੰਮਦ ਸ਼ਰੀਫ ਨੰਬਰਦਾਰ। ਤੁਹਾਡੇ ਵਾਲਦ ਸਾਹਿਬ ਦਾ ਨਾਮ? ਅਲੀ ਮੁਹੰਮਦ। ਅਲੀ ਮੁਹੰਮਦ। ਆਪਣੀ ਬਰਾਦਰੀ ਕਿਹੜੀ ਹੈ ਜੀ? ਰਾਈ ਬਰਾਦਰੀ। ਰਾਈ ਬਰਾਦਰੀ। ਇਹ ਜਿਹੜਾ ਪਿੰਡ ਹੈ ਜੰਗੀਰਪੁਰਾ, ਹਾਂਜੀ, ਇਹ ਤੁਹਾਡੇ ਆਉਣ ਤੋਂ ਪਹਿਲੇ ਦਾ ਵਸਿਆ ਹੈ ਕਿ ਤੁਸੀਂ ਆ ਕੇ ਵਸਾਇਆ? ਇਹ ਪਹਿਲਾਂ ਦਾ ਵਸਿਆ ਸੀ ਮਾੜਾ ਜਿਹਾ, ਥੋੜਾ ਜਿਹਾ। ਕਿੰਨੇ ਕੁ ਘਰ ਸਨ ਉਸ ਵਕਤ? ਕੋਈ 10 ਕੁ ਘਰ ਸਨ। ਕਿਹੜੀ ਬਰਾਦਰੀ ਦੇ ਸਨ? ਜਿਹੜੇ ਇੱਥੇ ਪਹਿਲੇ ਸਨ ਜੀ ਜੀ, ਉਹ ਸਾਰੇ ਸਿੱਖ ਸਨ। ਸਾਰੇ ਸਿੱਖ ਸਨ? ਹਾਂ, ਮੁਸਲਮਾਨ ਵੀ ਆਈ ਸਨ। ਅੱਛਾ ਜੀ। ਮਿਆਰ ਤੋਂ ਤੇਲੀ, ਅੱਛਾ ਜੀ। ਜਿਲਾ, ਅੱਛਾ ਜੀ। ਸਾਰੀਆਂ ਕੌਮਾਂ ਹੀ ਸਨ। ਅੱਛਾ ਅੱਛਾ। ਹਾਂਜੀ। ਜ਼ਿਮੀਦਾਰ ਸਿੱਖ ਹੀ ਸਨ? ਜ਼ਿਮੀਂਦਾਰ ਸਿੱਖ ਹੀ ਸਨ। ਕਿਸੇ ਸਿੱਖ ਦਾ ਨਾਮ ਦੱਸਿਆ ਕਿ ਕਿਹੜਾ ਮਾਲਕ ਸੀ ਇੱਥੇ, ਕਿਹੜੇ ਘਰ ਸੀ ਇੱਥੇ? ਨਾਮ ਸਿੰਘ। ਅੱਛਾ, ਨਾਮ ਸਿੰਘ ਇੱਥੋਂ ਦਾ ਸੀ? ਖੜਕ ਸਿੰਘ। ਅੱਛਾ ਜੀ। ਹਾਂਜੀ। ਅੱਛਾ। ਹਾਂਜੀ। ਤੇ ਉਹ ਜ਼ਿਮੀਦਾਰ ਸਨ ਇੱਥੋਂ ਦੇ ਵੱਡੇ? ਉਹ ਜ਼ਿਮੀਂਦਾਰ ਸੀ। ਵੱਡਾ ਮਾਲਕ ਕਿਹੜਾ ਸੀ ਉਹਨਾਂ 'ਚ? ਨਾਮ ਸਿੰਘ। ਅੱਛਾ। ਉਹ ਕਿਹੜੀ ਬਰਾਦਰੀ ਸੀ ਉਹਨਾਂ ਦੀ? ਉਹ ਸਿੱਖ ਸਨ। ਨਹੀਂ, ਸਿੱਖ ਤਾਂ ਹੈ ਸਨ, ਗੋਤ ਕਹਿੰਦੀ ਸਨ ਉਹਨਾਂ ਦੀ? ਵਿਰਕ ਸਨ, ਚੱਠੇ ਸਨ, ਵਿਰਕ ਸਨ? ਵਿਰਕ ਸਨ। ਹਾਂ, ਕਿਉਂਕਿ ਇਹ ਪੱਟੀ ਸਾਰੀ ਤਕਰੀਬਨ ਵਿਰਕਾਂ ਦੀ ਹੋਈ ਹੈ। ਵਿਰਕ ਸਨ। ਅੱਛਾ। ਤੇ ਇੱਥੇ ਗੁਰਦੁਆਰਾ ਹੈ ਸੀ ਜਿਸ ਟਾਈਮ ਤੁਸੀਂ ਆਏ ਕਿਤੇ? ਸੱਜਣਾ ਕੋਈ ਤਾਂ ਲੋਕਲ ਇੱਥੇ? ਹਾਂਜੀ, ਲੋਕਲ ਬੰਦਾ ਸੱਜਣਾ ਜਿਹਨੂੰ ਸਾਰਾ ਪਤਾ। ਉਹ ਬਾਅਦ ਚ ਪੁੱਛ ਲੈਂਦੇ। ਤੁਸੀਂ ਤਾਂ ਵੇਖਿਆ ਹੈਗਾ ਨਾ ਕਿ ਫਲਾਣੀ ਜਗ੍ਹਾ ਗੁਰਦੁਆਰਾ ਸੀ, ਹਾਂਜੀ ਹਾਂਜੀ। ਉਹ ਫਿਰ ਬਾਅਦ ਚ ਉਹ ਦੇਖ ਲੈਂਦੇ ਅਸੀਂ। ਉਹ ਬੱਚਾ ਵੀ ਦੱਸ ਦੇਗਾ ਕਿ ਫਲਾਣੀ ਜਗ੍ਹਾ, ਤੁਸੀਂ ਉਹਨੂੰ ਦੱਸੋਗੇ ਉਹ ਦੱਸ ਦੇਗਾ ਕਿ ਫਲਾਣੀ ਜਗ੍ਹਾ। ਹਾਂਜੀ ਹਾਂਜੀ। ਤੇ ਉਹਨਾਂ ਦੇ ਜਿਹਨਾਂ ਦੇ ਨਾਂ ਲਏ ਤੁਸੀਂ ਸਿੱਖਾਂ ਦੇ, ਉਹ ਘਰ ਵੀ ਉਸ ਟਾਈਮ ਪੱਕੇ ਸਨ ਕਿ ਕੱਚੇ ਸਨ ਉਹਨਾਂ ਦੇ? ਕੱਚੇ ਹੀ ਸਨ। ਕੱਚੇ ਸਨ। ਠੀਕ। ਘਰ ਦੇਖੇ ਸਨ, ਪਤਾ ਸੀ ਤੁਹਾਨੂੰ ਕਿ ਫਲਾਣਾ ਘਰ? 2-4 ਘਰ ਵੇਖੇ ਸਨ। ਅੱਛਾ। ਹਾਂਜੀ ਹਾਂਜੀ। ਠੀਕ ਹੈ। ਤੁਸੀਂ ਜਿਸ ਟਾਈਮ ਇੰਡੀਆ ਤੋਂ ਆਏ ਤੁਹਾਡੀ ਕਿੰਨੀ ਉਮਰ ਸੀ? ਸਾਡੀ ਉਮਰ ਉਸ ਵੇਲੇ ਕੋਈ ਕਰੀਬ ਅੰਦਾਜ਼ਾ 60 ਦੇ ਨੇੜੇ ਸੀ। ਨਹੀਂ ਥੋੜੀ ਸੀ। ਜਿਸ ਟਾਈਮ ਇੰਡੀਆ ਤੋਂ ਉਧਰੋਂ ਆਏ। ਹਾਂਜੀ, ਉਸ ਵਕਤ ਤੁਹਾਡੀ ਕਿੰਨੀ ਉਮਰ ਸੀ? 40 ਜਾਂ ਘੱਟ ਹੋਵੇ ਥੋੜੀ ਬਹੁਤੀ। ਇਸ ਟਾਈਮ ਤੁਹਾਡੀ ਕਿੰਨੀ ਉਮਰ ਹੈ? 100 ਤੋਂ ਟੱਪ ਗਏ। ਵਿਆਹ ਹੋਇਆ ਸੀ ਤੁਹਾਡਾ ਉਧਰ ਇੰਡੀਆ 'ਚ? ਇੱਥੇ ਆਉਂਦਿਆਂ ਨਿਕਾਹ ਹੋ ਗਿਆ ਸੀ, ਆਉਂਦਿਆਂ ਹੀ। ਆਉਂਦੇ
ਬਲਕਿ ਤੁਹਾਡੀ 20-25 ਸਾਲ ਉਮਰ 25 ਸਾਲ ਉਮਰ ਹੈਗੀ ਸੀ 20-25 ਸਾਲ। ਕਿਉਂਕਿ ਮੈਂ ਨਾਨਕੇ ਦਾਦਕੇ ਸਾਰੇ ਫਿਰੇ ਆ ਨਾ ਉਧਰ, ਅੱਛਾ ਜੀ, ਮੈਂ ਉਹ ਦੱਸਣ ਡਿਆ। ਅੱਛਾ ਜੀ, ਨਾਨਕੇ ਦਾ 12 ਕੋ ਸਫ਼ਰ ਜਿਹੜਾ ਨਾ ਮੈਂ ਪੈਦਲ ਉਸ ਵੇਲੇ ਕਰ ਲੈਂਦਾ ਸੀ। 12 ਕੋ ਅੱਛਾ ਜੀ, ਤਹਿਸੀਲ ਸਰਸੀ ਰਿਆਸਤ ਕਪੂਰਥਲਾ ਇੰਡੀਆ ਜੀ। ਅੱਛਾ ਹੁਣ ਪਹਿਲੇ ਪਿੰਡ ਦੀਆਂ ਚਲੋ ਖੈਰ ਗੱਲ ਕਰਨ, ਤੁਹਾਡੇ ਪਿੰਡ ਦਾ ਨਾਂ ਕੀ ਦੱਸਿਆ ਜੇ? ਫੱਟੂ ਢਿੰਗਾ। ਫਤੂ ਢੀਂਗਾ। ਫਤੂ ਢੀਂਗੇ ਦੇ ਨਾਲ ਕਿਹੜੇ ਪਿੰਡ ਸਨ ਆਲੇ ਦੁਆਲੇ? ਫੱਟੂ ਢਿੰਗੇ ਦੇ ਨਾਲ ਬੂ ਦੇਸਲ। ਅੱਛਾ ਜੀ, ਇਹ ਇੰਜ ਦੱਸਣਾ ਇਹ ਦੱਖਣ ਪਾਸੇ ਕਿਹੜਾ ਸੀ, ਪਹਾੜ ਪਾਸੇ ਕਿਹੜਾ ਸੀ, ਲਹਿੰਦੇ ਪਾਸੇ ਕਿਹੜਾ, ਪਹਾੜ ਪਾਸੇ ਕਿਹੜਾ ਸੀ? ਹਾਂਜੀ ਹਾਂਜੀ, ਹਾਂਜੀ ਜਿਹੜਾ ਸੀ ਨਾ ਫੱਟੂ ਢਿੰਗਾ, ਹਾਂਜੀ, ਉਹਦੇ ਦੁਆਲੇ ਦੁਆਲੇ ਛੋਟੇ ਪਿੰਡ ਬੜੇ ਸਨ। ਅੱਛਾ ਜੀ, ਸ਼ਾਹਦੌਲਾ, ਅੱਛਾ ਜੀ, ਸ਼ਾਹਦੌਲਾ ਅੱਛਾ ਜੀ, ਤੇ ਹੋਰ ਸੀ ਆਪਣਾ ਸਮੁੰਦਰੀ, ਇੱਕ ਸੀ ਆਪਣਾ ਉੱਚਾ, ਅੱਛਾ ਜੀ, ਮਿਆਣੀ, ਤਹਿਸੀਲ ਰਿਆਸਤ ਕਪੂਰਥਲਾ, ਇਹ ਵੀ ਥੋੜੀ ਨਾ ਆਈ ਸੀ। ਤੁਹਾਡੀ ਤਹਿਸੀਲ ਕਪੂਰਥਲਾ ਸੀ, ਸਾਡੀ ਜ਼ਿਲ੍ਹਾ ਕਿਹੜਾ ਸੀ? ਜਲੰਧਰ। ਜਲੰਧਰ। ਹੋਰ ਕਿਹੜੇ ਕਿਹੜੇ ਪਿੰਡ ਸਨ ਕਿੱਥੇ? ਉੱਥੇ ਤੁਹਾਡੇ ਪਿੰਡ ਦੇ ਨਾਲ? ਸਾਡੇ ਪਿੰਡ ਦੇ ਨਾਲ ਸੀ ਚੌਰੀਆਂ ਤਲਵੰਡੀ, ਮਿਆਣੀ, ਠੱਟਾ, ਸਹੀ, ਮਿਆਣੀ। ਅੱਛਾ ਜੀ, ਹਾਂਜੀ, ਇਹ ਪਿੰਡ ਸਨ। ਸਹੀ। ਹਾਂਜੀ। ਤੁਹਾਡੀ ਉੱਥੇ ਜ਼ਮੀਨ ਪਿੰਡ ਦੇ ਵਿੱਚ ਕਿਹੜੇ ਪਾਸੇ ਸੀ? ਸਾਡੀ ਅਸੀਂ ਵੱਡਾ ਪਿੰਡ ਛੱਡ ਗਏ ਹਾਂ। ਅੱਛਾ ਜੀ, ਵੱਡਾ ਪਿੰਡ ਫੱਟੂ ਢਿੰਗਾ ਛੱਡ ਗਏ ਨਾ, ਅੱਛਾ ਜੀ, ਅਸੀਂ ਚਲੇ ਗਏ ਸ਼ਾਹਦੌਲਾ। ਅੱਛਾ, ਸ਼ਾਹਦੌਲਾ ਜਾ ਕੇ ਉਹ ਜਿਹੜੇ ਫਕੀਰ ਸਨ ਨਾ, ਉਹਨਾਂ ਦੀ ਜ਼ਮੀਨ ਸੀ। ਉਹ ਮੌਕਾ ਤੇ ਹੁਣ ਵੀ ਹੈ ਸਭ ਕੁਝ ਉਹਨਾਂ ਦਾ। ਫਤੂ ਢਿੰਗੇ ਤੋਂ ਜਿਸ ਟਾਈਮ ਤੁਸੀਂ ਸ਼ਾਹਦੌਲਾ ਗਏ ਉਸ ਵਕਤ ਤੁਹਾਡੀ ਕਿੰਨੀ ਉਮਰ ਸੀ ਜੇ? ਅੰਦਾਜ਼ਾ ਨਹੀਂ ਹੈ ਕਿ ਕੋਈ 40-50 ਦੇ ਨੇੜੇ, 40 ਦੇ ਨੇੜੇ ਹੋਣੀ ਹੈ। ਉਮਰ ਦਾ ਕੋਈ ਗਲਤੀ ਲੱਗਦੀ ਹੈ ਥੋੜੀ ਹੋਈ। ਹਾਂਜੀ, ਥੋੜੀ ਹੋਣੀ। ਉੱਥੇ ਤੁਸੀਂ ਸ਼ਾਹ ਢਿੰਗਾ ਕਿੰਨੀ ਦੇਰ ਰਹੇ? ਢਿੰਡੇ ਹਾਂ, ਅਸੀਂ ਬੜਾ ਵੱਡਾ ਪਿੰਡ ਸੀ, ਉਹਦੀਆਂ ਗਲੀਆਂ ਸਨ, ਉਹ ਬਾਰੀ ਦੇ ਨਾ ਪਰ ਹਾਂਜੀ, ਜਿਹੜੀਆਂ ਗਲੀਆਂ ਸਨ। ਅੱਛਾ, ਉਹਦੇ ਛੋਟੇ 12 ਨੰਬਰਦਾਰ ਨੇ, 12। ਫਤੂ ਢਿੰਡੇ ਦੇ ਨਹੀਂ, ਸ਼ਾਹਦੌਲੇ ਦੇ। ਸ਼ਾਹਦੌਲਾ ਤੇ ਇੱਕ ਛੋਟਾ ਕਸਬਾ ਸੀ। ਉੱਥੇ ਕਿੰਨੇ ਸਾਲ ਤੁਸੀਂ ਰਹੇ? ਉੱਥੇ ਅਸੀਂ ਰਹੇ ਕੋਈ 15-20 ਸਾਲ। 15-20 ਸਾਲ। ਹਾਂਜੀ। ਜਿਸ ਟਾਈਮ ਤੁਸੀਂ ਪਿੰਡੋਂ ਨਿਕਲੇ ਉਸ ਤੁਹਾਡੀ ਵਿਦੈਸ਼ ਜਿਹੜੀ ਹੈ ਫਤੂ ਢਿੰਡੇ ਦੀ ਹੈ ਕਿ ਸ਼ਾਹਦੌਲੇ ਦੀ ਹੈ? ਨਹੀਂ, ਸਾਡੀ ਫੱਟੂ ਢਿੰਗੇ ਦੀ। ਫਤੂ ਢਿੰਡੇ ਦੀ ਹੈ। ਫੱਟੂ ਢਿੰਗੇ। ਤੁਹਾਡੀ ਵਿਦੈਸ਼ ਫਤੂ ਢਿੰਡੇ ਦੀ ਹੈ? ਹਾਂਜੀ, ਮਿਰਜ਼ਾ ਉੱਠ ਕੇ ਫਤੂ ਢਿੰਡੇ ਦੇ ਨਾਲ ਹੀ ਸੀ ਸ਼ਾਹਦੌਲਾ? ਹਾਂਜੀ। ਅੱਛਾ, ਉਸ ਤੇ ਦਰਬਾਰ ਸੀ ਫਕੀਰਾਂ, ਮਲੰਗਾਂ ਦਾ, ਫਕੀਰਾਂ ਦਾ। ਅੱਛਾ ਜੀ, ਉੱਥੇ ਮੇਲਾ ਲੱਗਦਾ ਹੁੰਦਾ ਸੀ। ਅੱਛਾ ਜੀ, ਆ ਵੱਡੀਆਂ ਸੁੰਨਾਂ ਨੇ ਹਾਥੀ ਅਸੀਂ ਲੜਾਏ ਨੇ ਆਪ। ਅੱਛਾ, ਆ ਅੜੋਲੇ ਸੋਨ ਹਾਥੀ ਪਾਉਂਦਾ। ਹਾਂ ਹਾਂ ਹਾਂ, ਇਹ 4 ਹਾਥੀ ਲੜਾਏ, ਅਸੀਂ ਵੇਂਦੇ ਰਹੇ ਉੱਥੇ ਅੱਛਾ, ਦਰਬਾਰ ਤੇ। ਉੱਥੇ ਜਦੋਂ ਮੇਲਾ ਲੱਗਦਾ ਸੀ ਨਾ, ਘਿਓਰੀਆਂ, ਚੂਰੀਆਂ, ਕੁੱਟੀਆਂ ਮਣਾ ਨਾਲ ਬੁੜੀਆਂ ਲਿਆਉਂਦੀਆਂ ਸਨ ਖਤਮ ਢੋਣ ਲਈ। ਘਿਓਰੀਆਂ, ਕਣਕ ਗੁੰਨ ਕੇ ਆਟਾ, ਹਾਂਜੀ, ਘਿਓ ਪਾ ਕੇ ਫਿਰ ਪਿੰਨੀਆਂ ਬਣਾਉਣੀਆਂ। ਹੂੰ, ਫਿਰ ਉਹਨਾਂ ਮੇਲੇ ਵਾਲੇ ਦਿਨ ਉੱਥੇ ਸਾਰੀਆਂ ਭੈਣਾਂ ਨੇ ਜਾਣਾ। ਅੱਛਾ ਜੀ, 12 ਦਿਨ ਰਹਿੰਦਾ ਸੀ ਮੇਲਾ, 12 ਦਿਨ ਸਾਡੇ ਪਿੰਡ। ਸ਼ਾਹਦੌਲਾ 12 ਦਿਨ। ਅੱਛਾ। ਹਾਂਜੀ। ਮੁਸਲਮਾਨ, ਹਿੰਦੂ, ਸਿੱਖ ਸਾਰੇ ਮੇਲੇ 'ਚ ਸ਼ਾਮਲ ਹੁੰਦੇ ਸਨ? ਨਹੀਂ, ਉੱਥੇ ਸਾਡੇ ਕੋਲ ਤਾਂ ਸਿੱਖ ਹੈ ਕੋਈ ਨਹੀਂ ਸੀ। ਅੱਛਾ ਜੀ, ਤੁਹਾਡੇ ਪਿੰਡ 'ਚ ਸ਼ਾਹਦੌਲੇ 'ਚ ਕੋਈ ਨਹੀਂ ਸਿੱਖ? ਨਹੀਂ, ਕੋਈ ਨਹੀਂ ਸੀ। ਫਤੂ ਢਿੰਡੇ 'ਚ ਹੈ ਸਨ? ਫੱਟੂ ਢਿੰਗਾ ਵੱਡਾ ਪਿੰਡ ਹੈ ਨਾ, ਜੇ ਮਿਰਜ਼ਾ ਹਾਂਜੀ। ਜਗੀਰਪੁਰਾ। ਉੱਥੇ ਹੈ ਸਨ ਫਤੂ ਢਿੰਡੇ ਸਿੱਖ? ਨਹੀਂ, ਚੂੜੇ ਹੁੰਦੇ ਈਸਾਈਆਂ ਨੂੰ, ਹਾਂਜੀ, ਇਹ ਹੀ ਸਨ ਅੱਛਾ। ਸਿੱਖ। ਕਿਹੜੀ ਬਰਾਦਰੀਆਂ ਸੀ ਫਤੂ ਢਿੰਡੇ? ਰਾਈ, ਤੇਲੀ, ਅੱਛਾ, ਜਲਾ, ਅੱਛਾ, ਮਿਹਾਰ, ਮੋਤੀ, ਇਹ ਸਾਰੀਆਂ ਬਰਾਦਰੀਆਂ ਸਨ। ਸਹੀ। ਤੇ ਸ਼ਾਹਦੌਲੇ ਕਿਹੜੀ ਬਰਾਦਰੀਆਂ ਸੀ? ਸ਼ਾਹਦੌਲਾ ਦੇ ਵਿੱਚ ਉੱਥੇ ਜ਼ਿਆਦਾ ਰਾਈ ਸਨ। ਅੱਛਾ, ਉਹ ਪਿੰਡੋਂ ਗਏ ਸਨ, ਜ਼ਮੀਨ ਕਿੱਥੇ ਵਾਲੀ ਤੁਹਾਨੂੰ ਦੇ ਗਏ, ਉੱਥੋਂ ਆਪਣੀ ਲੈ ਲਈ ਜਾ ਕੇ ਤਵਾਦਾ ਕਰ ਲਿਆ। ਸ਼ਾਹਦੌਲੇ ਦੇ ਵਿੱਚ ਤੁਹਾਡਾ ਘਰ ਕਿੱਥੇ ਕਰਕੇ? ਸਾਡਾ ਘਰ ਜਿਹੜਾ ਸੀ ਦਰਬਾਰ ਤੋਂ ਥੋੜਾ ਜਿਹਾ ਐਵੇਂ ਸੀਗਾ ਕਿ ਦੂਰ ਸੀ। ਦਰਬਾਰ ਕਿਹੜੇ ਪਾਸੇ ਸੀ? ਦਰਬਾਰ ਸੀ ਉੱਥੇ ਇਹ ਲਹਿੰਦੇ ਪਾਸੇ। ਦਰਬਾਰ ਲੈਂਦੇ ਪਾਸੇ। ਤੁਹਾਡਾ ਘਰ ਵੀ ਪਿੰਡ ਦੇ ਲੈਂਦੇ ਪਾਸੇ ਸੀ? ਹਾਂਜੀ, ਜਿਹੜਾ ਉੱਥੇ ਸ਼ਦੂਲਾ ਸੀ। ਸ਼ਾਹਦੌਲੇ, ਠੀਕ ਹੈ। ਪੱਕੇ ਸਨ ਕਿ ਕੱਚੇ ਸਨ? ਕੱਚੇ ਮਕਾਨ। ਪਿੰਡ 'ਚ ਪੱਕਾ ਮਕਾਨ ਵੀ ਆਇਆ ਸੀ ਕਿਸੇ ਦਾ? ਨਹੀਂ, ਅਸੀਂ ਨਹੀਂ ਵੇਖਿਆ। ਅੱਛਾ, ਦੁਕਾਨਾਂ ਤੇ ਹੋਣਗੀਆਂ ਨਾ ਕੋਈ? ਨਾ, ਕੋਈ ਨਾ। ਕਰਿਆਨੇ ਕਰੂਨੇ ਦੀ ਕੋਈ? ਨਹੀਂ, ਇਹ ਤਾਂ ਮੈਂ ਖੱਤਰੀਆਂ ਦੀਆਂ, ਹਿੰਦੂਆਂ ਦੀਆਂ ਸਾਰੀਆਂ ਆੜਤਾਂ ਦੁਕਾਨਾਂ ਵੇਖੀਆਂ ਨੇ। ਅੱਛਾ, ਆਪ ਜਾ ਕੇ ਉਹਨਾਂ ਦੀ ਦੁਕਾਨਾਂ ਤੇ। ਅੱਛਾ, ਅੱਛਾ, ਸਾਡੇ ਪਿੰਡ ਦੁਕਾਨਾਂ ਹੀ ਬੜੀਆਂ, ਪਿੰਡ ਵੱਡਾ ਸੀ ਨਾ, 12 ਨੰਬਰਦਾਰ ਸੀ ਸਾਰੇ। ਫੈਲਾਬਾਦ, ਸ਼ਾਹਕੋਟ, ਅੱਛਾ। ਸਾਰਾ ਅਗਲੇ ਲਾਗੇ ਬੈਠੇ। ਤੇ ਉੱਥੇ ਖੂਹਾਂ ਦੀ ਵਾਈ ਸੀ? ਖੂਹਾਂ ਦੀ।
ਖੂਹਾਂ ਦੇ ਕੋਈ ਯਾਦ ਜੇ ਨਾਮ? ਖੂਹਾਂ ਦਾ ਨਾਂ ਤਾਂ ਬੰਨਿਆਂ ਦੇ ਸਿਰ ਤੇ ਹੁੰਦੇ ਆ। ਹਾਂਜੀ ਆਲ ਅੰਬਰਦਾਰ ਦਾ ਹੈ, ਹਾਂਜੀ ਮੁਹੰਮਦ ਸ਼ਰੀਫ ਦਾ ਅਲੀ ਮੁਹੰਮਦ ਦਾ ਹੈ, ਆਲੀ ਬਸ਼ਕ ਦਾ ਹੈ, ਅਬਦਰੀਮ ਦਾ ਹੈ, ਅੱਛਾ ਇਹ ਨਾਂ ਨੇ। ਕੋਈ ਨਿਸ਼ਾਨੀ ਹੈ ਕਿੰਨੇ ਕਿੰਨੇ ਦੂਰ? ਤੁਹਾਡਾ ਖੂਹ ਕਿਹੜੇ ਪਾਸੇ ਸੀ ਪਿੰਡੋਂ? ਸਾਡਾ ਖੂਹਾਂ ਤਿੰਨੇ ਸੀਰ ਸੀ। ਅੱਛਾ ਇੱਕ ਤੇ ਫੱਟੂ ਦੇ ਹੈਗੇ ਤੋਂ ਦੱਖਣ ਸੀ, ਹਾਂਜੀ ਉਹ 'ਚ ਸਾਡਾ ਹਿੱਸਾ ਸੀ ਅੱਛਾ ਜੀ ਵੱਡੇ ਪਿੰਡ 'ਚ। ਅੱਛਾ ਜੀ ਦੂਜਾ ਸਾਡਾ ਸ਼ਦੂਲਾ ਜਿਹੜਾ ਸੀ ਨਾ, ਹਾਂਜੀ ਜਿੱਥੇ ਚਲੇ ਗਏ ਹਾਂਜੀ ਆਹ ਮੇਲਾ ਲੱਗਦਾ ਸੀ ਨਾਲ, ਤੇ ਆਹ ਨਾਲ ਸਾਡਾ ਖੂਹ ਸੀ ਸ਼ਦੂਲਾ। ਅੱਛਾ ਮੇਲੇ ਦੇ ਨਾਲ ਜਿੱਥੇ ਮੇਲਾ ਲੱਗਦਾ ਸੀ ਉਹਦੇ ਨਾਲ ਹੀ ਉਹਦੇ ਖੂਹ? ਨਾਲ ਹੀ ਖੂਹ ਸੀ। ਅੱਛਾ ਅੱਛਾ ਮੈਂ ਖੂਹ ਆਪ ਆਉਂਦਾ ਰਿਹਾ, ਗਾਦੀ ਤੇ ਬਹਿੰਦਾ ਰਿਹਾ। ਅੱਛਾ ਹਾਂਜੀ। ਉਹ ਜਿਹੜਾ ਮੇਲਾ ਸੀ ਉਹਨਾਂ ਦਾ ਨਾਂ ਕੀ ਸੀ, ਯਾਦ ਜੇ ਬਜ਼ੁਰਗਾਂ ਨੂੰ? ਸ਼ਾਹਦੌਲਾ ਅੱਛਾ ਸ਼ਾਹਦੌਲਾ ਹੀ ਨਾਮ ਸੀ ਉਹਨਾਂ ਦਾ। ਉੱਥੇ ਮਸਜਿਦ ਕਿਹੜੇ ਪਾਸੇ ਸੀ, ਕੋਈ ਯਾਦ ਜੇ? ਮਸਜਿਦ ਸੀ ਵਿੱਚ ਘਰ ਪਿੰਡ ਦੇ ਅੱਛਾ ਜੀ ਫੱਟੂ ਢਿੰਗੇ ਦੇ। ਪਿੰਡ ਹੀ ਬੜੀ ਬੁਲਾ ਸੀ। ਅੱਛਾ ਜੀ ਮੇਰਾ ਦਾਦਾ ਉੱਥੇ ਚੌਧਰੀ ਸੀ। ਅੱਛਾ ਜੀ ਉਹ ਮਸੀਤਾਂ 'ਚ ਡੰਡਾ ਲੈ ਕੇ ਤੁਹਾਨੂੰ ਫੇਰ ਕੇ ਨਾਲ ਸਾਰੀਆਂ ਹੀ ਝਾੜੂ ਮਰੋਣਾ ਹੁੰਦਾ ਸੀ ਜਿਵੇਂ ਅੱਜ ਦਿਨ। ਅੱਛਾ ਆ ਮੇਰਾ ਦਾਦਾ ਵਾ, ਵਾਹ ਬਈ ਵਾਹ ਉਹ ਡੰਡਾ ਲੈ ਲੈਣਾ, ਸਾਰੇ ਲੈ ਕੇ ਸਾਰੇ ਪਿੰਡ 'ਚ ਸਫਾਈ ਕਰਾਉਣੀ ਉਹਨੇ ਆਪ। ਅੱਛਾ ਤੇ ਇੱਥੇ ਜਿਹੜਾ ਸ਼ਾਹਦੌਲੇ ਮਸਜਿਦ ਕਿੱਥੇ ਕਰਕੇ ਸੀ? ਸ਼ਾਹਦੌਲੇ ਹਾਂਜੀ ਉਹ ਨਾਲ ਹੀ ਆਬਾਦੀ ਦੇ ਪਿਛਲੇ ਬੰਨੇ ਸੀ, ਛੋਟੀ ਜੀ ਦੀ। ਅੱਛਾ ਹਾਂਜੀ ਸਹੀ ਹਾਂਜੀ ਠੀਕ। ਕੋਈ ਛੱਪੜ ਛੁੱਪੜ ਵੀ ਹੁੰਦੇ ਸਨ ਉੱਥੇ? ਬੜੇ ਪਿੰਡ ਦੇ ਚਾਰ ਚਫੇਰੇ ਹੀ ਹੋਣੇ ਆ ਛੱਪੜ ਤੇ? ਛੱਪੜ ਫੱਟੂ ਢਿੰਗੇ ਦੇ ਦੁਆਲੇ ਬੜੇ ਛੱਪੜ ਸੀ, ਅੱਛਾ ਛੋਟੇ ਵੱਡੇ ਪਿੰਡ ਦੁਆਲੇ। ਹਾਂ ਕਿਉਂਕਿ ਕੱਚੇ ਪਿੰਡ ਜਿਹੜੇ ਨਾ ਉਹ ਛੱਪੜ ਲਾਜ਼ਮੀ ਹੁੰਦੇ ਨੇ ਜਿੱਥੇ ਵੀ ਕੱਚੇ ਪਿੰਡ ਹੋਣ। ਅਸੀਂ ਨਹੀਂ ਉੱਥੇ ਇੱਟ ਪੱਕੀ ਵੇਖੀ, ਖੂਹ ਵੇਖੇ ਵਗਦੇ ਸਾਰੇ, ਊਠ ਵੇਖੇ ਆ ਵਗਦੇ, ਹਾਥੀ, ਇਹ ਜਾਨਵਰ ਵੇਖੇ। ਉਹ ਸਕੂਲ ਗਏ ਨਹੀਂ, ਤੁਸੀਂ? ਮੈਂ ਸਕੂਲ ਗਿਆ ਹੀ ਨਹੀਂ। ਸਕੂਲ ਹੈ ਸੀ ਪਿੰਡ 'ਚ ਤੁਹਾਡੇ ਵੈਸੇ? ਸੀ ਕਿਹੜੇ ਪਾਸੇ ਸੀ ਪਿੰਡ ਭਾਰਲੇ ਪਾਸੇ ਸੀ। ਸਕੂਲ? ਮੁੰਡਿਆਂ ਦਾ? ਮੁੰਡਿਆਂ ਦਾ ਇਹ ਨਹੀਂ ਪਤਾ, ਮੁੰਡਿਆਂ ਕੁੜੀਆਂ ਦਾ ਲਾਉਂਦਾ ਹੀ ਨਹੀਂ ਸੀ। ਅੱਛਾ ਮੁੰਡਿਆਂ ਦਾ ਫਿਰ ਸਕੂਲ ਹੋਣਾ ਨਾ? ਆ ਮੁੰਡਿਆਂ ਦਾ ਹੀ। ਹਾਂ ਵੇਖੋ ਸਕੂਲ ਵਾਲ ਨਹੀਂ ਤੁਸੀਂ ਨੰਗੇ ਕਰੀ। ਨਹੀਂ ਨਹੀਂ ਆਹੋ ਚੰਗਾ ਨਹੀਂ ਸਮਝਿਆ। ਕੀ ਕਹਿੰਦੇ ਪਿੰਡ ਨਹੀਂ ਜਾਂਦਾ ਰਾਹ ਕੇ ਪੁੱਛੇ। ਤੁਸੀਂ ਕਹਿੰਦੇ ਜਦੋਂ ਮੈਂ ਸਕੂਲ ਹੀ ਨਹੀਂ ਜਾਣਾ ਤਾਂ ਮੈਂ ਸਕੂਲ ਵੇਖਾਂ ਵੀ ਕਿਉਂ? ਕਿਉਂ ਭਾਈ ਸਾਹਿਬ? ਇਹ ਉਦੋਂ ਇਹ ਗਾੜੀ ਕੱਲੇ ਕੱਲੇ ਕਿਸੇ ਦਾ ਤੀ ਪੁੱਤਰ, ਕਿਸੇ ਨੇ ਢੱਕੇ ਲੈ ਕੇ ਨਿਕਲ ਜਾਣਾ, ਕਿਸੇ ਨੇ ਦਾਤੀ ਲੈ ਕੇ ਨਿਕਲ ਜਾਣਾ ਬਾਹਰ ਨੂੰ। ਹਾਂ ਹੁਣ ਵਰਗਾ ਨਹੀਂ, ਹੁਣ ਤੇ ਸਾਰੇ ਮਸਰੂਫ ਨੇ। ਹੁਣ ਤੇ ਤੁਹਾਡੇ ਕੋਈ ਬੜਾ ਰਾ ਬੋਝੇ ਸ਼ੈਤਾਨ ਪਾਇਆ ਤਾਂ। ਇਹ ਬੋਝੇ ਸਟਾਰਟ ਨਹੀਂ ਵੇਲਾ ਹੁੰਦਾ, ਸਾਰੀ ਦੁਨੀਆ ਦਿਖਾ ਦਿੰਦਾ ਹੈ। ਸਾਰੀ ਦੁਨੀਆ ਸਹੀ ਗੱਲ ਹੈ। ਇਹਨੇ ਕੋਈ ਸ਼ਹਿਰ ਹੀ। ਘੋਲ ਵਗੈਰਾ ਹੁੰਦੇ ਸਨ ਉੱਥੇ ਫਿਰ ਮੇਲੇ ਤੇ? ਮੈਂ ਆਪ ਘੁਲਦਾ ਰਿਹਾ। ਅੱਛਾ ਜੀ ਹਾਂ ਧੜਾਲੇ ਦਾ ਭਲਵਾਨ ਕਿਹੜਾ ਸੀ? ਕਬੱਡੀ ਸਾਡੇ ਉੱਤੇ ਭਲਵਾਨ ਸੀ, ਸਾਈ ਸੀ ਇੱਕ ਚੂੜਾ। ਅੱਛਾ ਜੀ ਉਹਨਾਂ ਨੂੰ ਉਦੋਂ ਸਾਈ ਨਹੀਂ ਸਿਰਾਂਦੇ, ਚੂੜੇ ਆਉਂਦੇ ਸਨ। ਹਾਂਜੀ ਨੱਥੂ ਉਹਦਾ ਨਾਮ ਸੀ। ਅੱਛਾ ਜੀ ਤੇ ਦੋ ਰਾਈ ਸਨ, ਅੱਛਾ ਜੀ ਕੋਰ ਤੋਂ ਬੜੇ ਹੁੰਦੇ ਰਹੇ, ਅੱਛਾ ਬੜੇ ਕੋਰ। ਤੇ ਪਿੰਡ ਦੇ ਦੁਆਲੇ ਛੱਪੜ ਬੜੇ ਬੜੇ ਅੱਛਾ ਛੱਪੜ। ਹਾਂਜੀ ਖਜੂਰ ਬੜੀ ਸੀ ਸਾਡੇ ਪਿੰਡ 'ਚ, ਅੱਛਾ ਜੀ ਖਜੂਰ ਅੱਛਾ ਹਰ ਘਰ ਪੈਲੀਆਂ 'ਚ ਬੰਨਿਆਂ, ਜਿੰਨੀ ਮਰਜ਼ੀ ਖਜੂਰ ਵੱਢ ਵੱਢ ਕੇ ਖਾਓ। ਅੱਛਾ ਹਾਂ ਸ਼ਕਰਕੰਦੀ ਬੜੀ ਹੁੰਦੀ ਸੀ ਜ਼ਮੀਨ, ਸ਼ਕਰਕੰਦੀ ਅੱਛਾ ਢੇੜੀ ਹੁੰਦੀ ਸੀ। ਵਾਹ ਬਈ ਵਾਹ। ਉੱਥੇ ਜਿਹੜਾ ਧੜੱਲੇ ਦਾ ਭਲਵਾਨ ਕਿਹੜਾ ਸੀ ਯਾਦ ਜੇ ਕੋਈ? ਸਾਈ ਦੀ ਗੱਲ ਕਰਨ ਦੇ ਸੀ? ਸਹੀ ਸੀ ਇੱਕ ਹਾਂਜੀ ਭਲਵਾਨ, ਉੱਥੇ ਦੋ ਤਿੰਨ ਰਾਈ ਵੀ ਆਈ ਸਨ। ਅੱਛਾ ਜੀ ਹੋਰ ਕੋਈ ਸਿੱਖ ਵੀ ਭਲਵਾਨ ਹੈ ਸੀ ਲਾਗੇ ਚਾਗੇ ਕੋਈ ਮਸ਼ਹੂਰ? ਲੱਗੇ ਅਸੀਂ ਉਹ ਦੌਰ 'ਚ ਬਾਹਰ ਨਹੀਂ ਨਾ ਨਿਕਲੇ। ਅੱਛਾ ਅਸੀਂ ਤੇ ਬੱਚੇ ਸਾਂ, ਅੱਛਾ ਅਸੀਂ ਤੇ ਬੱਚੇ ਸਾਂ। ਹੂੰ ਉਹ ਦੁਆਲੇ ਸਾਡੇ ਸਿੱਖਾਂ ਦੇ ਪਿੰਡ ਸਨ। ਅੱਛਾ ਸਾਡੇ ਪਿੰਡ ਸਿੱਖ ਹੀ ਕੋਈ ਨਹੀਂ ਸੀ। ਅੱਛਾ ਠੀਕ ਹੈ। 12 ਨੰਬਰਦਾਰ ਸਨ। ਕੋਲ ਹੁੰਦੇ ਵੇਖੇ ਨੇ ਉਂਝ ਤੁਸੀਂ? ਵੇਖੇ ਨੇ ਕੋਲ ਬੜਾ। ਤੇ ਜਿਹੜਾ ਹਾਰ ਜਾਂਦਾ ਸੀ ਉਹਨੂੰ ਛੱਪੜ 'ਚ ਸੁੱਟ ਦਿੰਦੇ ਸੀ, ਇਹ ਵੀ ਕੋਈ ਗੱਲ ਹੈ ਕਿ ਜਿਹੜਾ ਘੋਲ ਤੋਂ ਹਾਰ ਗਿਆ, ਸ਼ਿਕਸਤ ਖਾ ਗਿਆ, ਉਹਨੂੰ ਚੁੱਕ ਕੇ ਛੱਪੜ 'ਚ ਸੁੱਟ ਦੇਣਾ? ਵੇਖੋ ਜੀ ਇਹ ਚੀਜ਼ਾਂ ਜਿਹੜੀਆਂ ਨਾ, ਹਾਂਜੀ ਹਾਸੇ ਬਖੇੜੇ ਨੇ ਬੜੀ ਨੇ ਧੱਕਾ ਮਾਰ ਦੇਣਾ, ਆਹੋ ਆਹੋ ਇਹੋ ਹੀ ਮਾਰ ਗੱਲ ਦਿੰਦੇ ਧੱਕਾ। ਮਾਰਦੇ ਛੱਪੜ ਤੱਕ ਚੱਲ ਬਈ ਡੁਬਕੀਆਂ ਲਾ ਹੁਣ। ਹਾਈ ਸਾਹਿਬ ਉਸ ਲਿਹਾਜ਼ ਨਾਲ ਬਰਦਾਸ਼ਤ ਬੰਦਿਆਂ 'ਚ ਜ਼ਿਆਦਾ ਸੀ ਕਿ ਹੁਣ ਬਰਦਾਸ਼ਤ ਜ਼ਿਆਦਾ ਹੈ? ਜਿਨ੍ਹਾਂ 'ਚ ਬਰਦਾਸ਼ਤ ਅੱਲਾ ਨੇ ਪਹਿਲੇ ਪਾਈ ਹੈ ਨਾ, ਉਹਨਾਂ 'ਚ ਉੱਥੇ ਵੀ ਰਹੀ ਤੇ ਇੱਥੇ ਵੀ ਰਹੀ ਘਟ ਨਹੀਂ ਗਈ? ਹੈ ਅਖਲਾਸ, ਮੁਹੱਬਤ, ਪਿਆਰ ਪਹਿਲੇ ਨਾਲੋਂ ਫਰਕ ਨਹੀਂ ਮਹਿਸੂਸ ਕਰਦੇ ਤੁਸੀਂ? ਬੜਾ ਘਟਿਆ ਬੜਾ। ਹੁਣ ਮਸਨੂਈ ਮੁਹੱਬਤਾਂ ਨੇ, ਉਹ ਜਿਸ ਤਰ੍ਹਾਂ ਮਰੇ ਇਨਸਾਨ ਨੂੰ ਮਸਨੂਈ ਗੈਸ ਲਗਾ ਕੇ ਨਾ ਜੀ ਆਕਸੀਜਨ, ਨਹੀਂ ਹੁਣ ਤਾਂ ਉਹਨੂੰ ਪਤਾ ਸਵਾਦ ਨਹੀਂ, ਆਉਂਦੇ ਨੇ। ਬੋਝੇ 'ਚ ਪਾਇਆ। ਅੱਲਾ ਲਾ ਖੈਰ ਸਾਰਾ ਮੋਬਾਈਲ ਜਿਹੜਾ ਹੈ, ਆਹੋ ਇਹ ਸਾਰੇ ਨੇ ਵੱਡੀ ਨਾ ਪਾੜੇ ਇੰਜ ਹੀ ਹੈ। ਇਸ ਤਰ੍ਹਾਂ ਹੀ ਹੈ ਕਿ ਜਿਸ ਟਾਈਮ ਤੁਸੀਂ ਉੱਥੇ ਪਿੰਡ 'ਚ ਰਹਿੰਦੇ ਹੁੰਦੇ ਸੀ
ਵਾਈ ਬੀਜੀ ਤੁਸੀਂ ਕਰਦੇ ਸੀ ਆਪਣੇ ਵਾਲਦ ਦੇ ਨਾਲ? ਹਾਂਜੀ। ਕਿੰਨੇ ਭਰਾ ਸੀ ਤੁਸੀਂ? ਅਸੀਂ 2 ਭਰਾ ਸਾਂ, ਇੱਕ ਰਾਤ ਇੰਡੀਆ 'ਚ ਫੌਤ ਹੋ ਗਿਆ ਜਦੋਂ ਆਏ ਆ। ਜਿਸ ਟਾਈਮ ਆਏ ਹੋ ਰਸਤੇ 'ਚ ਬਿਮਾਰ ਹੋ ਕੇ ਬਿਮਾਰ ਹੋਇਆ ਸੀ ਜਾਂ ਅਟੈਕ ਹੋਇਆ ਸੀ? ਹਾਂਜੀ। ਉਹ ਤੇ ਇੱਕ ਤਾਏ ਦਾ ਮੁੰਡਾ ਸੀ, ਇੱਕ ਉਹ ਸੀ 3-4 ਤੇ ਮੈਂ ਜਿਹੜਾ ਇਹਨਾਂ ਤੋਂ ਵੱਡਾ ਸੀ। ਅੱਛਾ ਜੀ। ਗੱਡੇ 'ਚ ਲੰਮੇ ਪਏ ਨਾ, ਮਾਵਾਂ ਨੇ ਇੱਕ ਨੇ ਐ ਨੂੰ ਪਾਉਣਾ, ਇੱਕ ਨੂੰ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵਿੱਚ ਜਿਵੇਂ ਮਾਵਾਂ ਕੁੱਛੇ ਲੈ ਲੈਂਦੀਆਂ, ਹਾਂਜੀ। ਅਸੀਂ ਉਹ ਉਹਨਾਂ ਨੂੰ ਥੱਲੇ ਲੈ ਲੈਣਾ ਹੈ, ਉੱਤੇ ਕੱਪੜਾ ਦੇ ਦੇਣਾ। ਮੇਰਾ ਭਰਾ ਛੋਟਾ ਜਿਹੜਾ ਉਹ ਗੱਡੇ ਦੀ ਫੌਤ ਹੋਇਆ ਸੀ। ਅੱਛਾ, ਹੈ ਉਂਝ ਠੀਕ ਸੀ? ਸਦੀਕ ਸੀ ਉਹਦਾ ਨਾਮ। ਅੱਛਾ ਅੱਛਾ। ਹਾਂਜੀ, ਐਡਾ ਸੀ ਉਹਦਾ। ਜਿਸ ਟਾਈਮ ਤੁਸੀਂ ਪਿੰਡੋਂ ਨਿਕਲੇ ਹੋ ਹਾਂਜੀ, ਸਾਰਾ ਪਿੰਡ ਇਕੱਠਾ ਹੀ ਨਿਕਲਿਆ? ਉਹ ਕਹਾਣੀ ਸੁਣਾਓ ਹਾਂ, ਕਿਸ ਤਰ੍ਹਾਂ ਪਤਾ ਲੱਗਾ? ਫੌਜ ਆਈ ਹੈ ਗੱਡੀਆਂ ਦੇ, ਅੱਛਾ ਜੀ। ਉਹ ਵੀ ਦੁਆੜੇ ਫਿਰੀ ਪਿੰਡਾਂ ਦੇ। ਅੱਛਾ ਜੀ। ਉਹਨਾਂ ਵੀ ਘੁੱਗੂਆਂ 'ਚ ਐਲਾਨ ਕੀਤੇ ਅੱਛਾ ਜੀ। ਵੀ 3 ਵਜੇ ਤੋਂ ਪਹਿਲੇ ਪਿੰਡ ਵੇਲੇ ਕਰ ਦਿਓ। ਵਿਹਲਾ ਕਰ ਦਿਓ, ਹਾਂਜੀ। ਸਾੜ ਮਾਰ ਦਿਆਂਗੇ। ਅੱਛਾ। ਫਿਰ ਉਹ 3 ਵਜੇ ਤੋਂ ਪਹਿਲੇ ਵਿਹਲਾ ਕਰਕੇ ਰਾਗਾ ਸੀ ਰਤੜੇ ਸ਼ਹੀਦਾਂ ਦਾ ਪਿੰਡ ਨਾਲ ਹੀ, ਰਤੜੇ ਸ਼ਹੀਦਾਂ ਦਾ ਫੈਜ਼ਾਬਾਦ, ਇਹ ਪਿੰਡ ਸੀ ਨਾਲ ਹੀ ਪਿੰਡ ਦੇ। ਅੱਛਾ ਜੀ। ਉੱਥੇ ਹੁਕਮ ਹੋ ਗਿਆ ਵੀ ਉੱਥੇ ਜਾ ਕੇ ਇਕੱਠ ਹੋਣਾ। ਅੱਛਾ। ਉੱਥੇ ਇਕੱਠ ਹੋ ਗਿਆ ਸਾਰਿਆਂ ਦਾ, ਦੋ ਦੁਆਲੇ ਦੇ ਪਿੰਡ ਜਿਹਨੇ ਕਾਫਲਾ ਬਣ ਗਿਆ ਉੱਥੇ। ਹਾਂਜੀ। ਤੇ ਮੁੰਡੇ ਜਿਹੜੇ ਮੁੰਡੇ ਸੀ ਨਾ ਜਵਾਨ, ਹਾਂਜੀ। ਜਾ ਕੇ ਘਰਾਂ 'ਚ ਹੁੰਦੇ ਸੀ ਮੂਸਲ ਤੂੜੀ ਦੇ। ਅੱਛਾ ਜੀ। ਤੂੜੀ ਦੇ ਮੂਸਲ ਹੁੰਦੇ ਸੀ ਤਾਂ ਨੂੰ, ਇੱਥੇ ਧੜਾ ਨੇ ਨਾੜ ਦੇ ਬੱਧੇ ਹੁੰਦੇ, ਉਹਨਾਂ ਮੂਸਲਾਂ ਨੂੰ ਅੱਗ ਲਾ ਕੇ ਘਰਾਂ ਨੂੰ ਅੱਗ ਲਾਤੀ ਕਣਕਾਂ ਨੂੰ। ਕਿਹਨਾਂ ਨੇ? ਮੁਸਲਮਾਨਾਂ ਨੇ ਜਾ ਕੇ ਵੀ ਇਹ ਮਗਰੋਂ ਨਾ ਖਾਣ। ਕਾਫਲਾ ਜਦੋਂ ਬਣ ਗਿਆ, ਅੱਛਾ ਅੱਛਾ। ਇੱਥੋਂ ਪਹਿਲੋਂ ਘਰ ਆ ਗਿਆ ਨਾ, ਹਾਂਜੀ ਹਾਂਜੀ। ਉਹ ਪਿਛਲੇ ਨੂੰ ਅੱਗ ਲਾ ਦਿਓ। ਅੱਛਾ, ਮਤਲਬ ਕਿ ਮੁਸਲਮਾਨਾਂ ਨੇ ਆਪਣੇ ਘਰਾਂ ਨੂੰ, ਕਈਆਂ ਨੇ ਆਪੇ ਅੱਗ ਲਾ ਫਸਲਾਂ ਨੂੰ? ਪਿੰਡ 'ਚ ਛੱਡ ਦਿੱਤਾ। ਅੱਛਾ, ਪਿੰਡ ਛੱਡ ਲਿਆ। ਮੁਸਲਮਾਨਾਂ ਜਾ ਕੇ ਮੁੰਡਿਆਂ ਆਪ ਸਾਡੇ ਗੱਭਰੂਆਂ ਨੂੰ, ਤੁਹਾਡੇ ਵਰਗਿਆਂ ਨੂੰ ਜਾ ਕੇ ਅੱਛਾ ਜੀ। ਤੋਰੀਆਂ ਬਣ ਕੇ ਉਹ ਫਿਰ ਮੁੰਡੇ ਫਿਰ ਫਤਵਾ ਲੱਗ ਗਿਆ, ਇਹ ਫਿਰ ਫੜੇ ਗਏ। ਅੱਛਾ ਜੀ। ਕਾਫਲਾ ਹੀ ਫੜ ਲਿਆ ਕਿਹਨਾਂ ਨੇ? ਫੌਜ ਨੇ? ਫੌਜ ਨੇ। ਅੱਛਾ। ਵੀ ਇਹ ਤੁਹਾਡਾ ਤੇ ਹੱਕ ਨਹੀਂ ਹੈ, ਹਾਂਜੀ। ਤੁਹਾਡਾ ਹੱਕ ਤੇ ਇੱਧਰ ਹੈ ਪਾਕਿਸਤਾਨ 'ਚ? ਪਾਕਿਸਤਾਨ 'ਚ। ਉੱਥੇ ਵੀ ਜਿਹੜੇ ਫੜੀ ਜਾਣ, ਫਿਰ ਉੱਥੇ ਵੀ ਲੰਬਰਦਾਰਾਂ ਨੇ ਉਸ ਵੇਲੇ ਵੀ ਚੌਧਰੀਆਂ ਨੇ ਫਿਰ ਪੈਸੇ ਦੀ ਗਰਾਹੀ ਕੀਤੀ ਵੀ ਇਹਨਾਂ ਨੂੰ ਦੇਈਏ ਜਾਣ। ਅੱਛਾ। ਉਦੋਂ ਵੀ ਰਿਸ਼ਵਤ ਬਣਾਈ ਅੱਛਾ। ਉਹਨਾਂ ਨੂੰ ਦੇਣ ਲਈ। ਅੱਛਾ। ਲੈ ਕੇ ਮਗਰੋਂ ਲੈ ਜਾਣ। ਅੱਛਾ। ਉਹ ਵੇ ਲੈ ਰਹੀ ਪੈਸੇ ਇਕੱਠੇ ਕਰ ਲਏ। ਅੱਛਾ। ਉਹ ਉਹਨਾਂ ਪੈਸੇ ਲੰਬਰਦਾਰਾਂ ਨੇ ਗਾਹ ਨਾ ਦਿੱਤੇ। ਅੱਛਾ। ਉਹ ਆਪ ਹੀ ਖਾ ਗਏ। ਅੱਲਾਹ। ਉਦੋਂ ਵੀ ਆਪ ਹੀ ਖਾ ਗਏ। ਅੱਛਾ। ਆਪ ਹੀ ਖਾ ਗਏ ਤੇ ਘਰ ਸਾਰੇ ਸਾੜ ਦਿੱਤੇ ਹੀ ਫਿਰ। ਅੱਛਾ ਜੀ। ਬੜਾ ਕੁਝ ਹੋਇਆ ਜੀ। ਉਹ ਮੁੰਡੇ ਫਿਰ ਕਿਸ ਤਰ੍ਹਾਂ ਛੁੱਟੇ? ਛੁੱਟਿਆ ਕਿਤੇ ਮੁੰਡਾ ਕੋਈ ਕਿਤੇ ਸਾਡੇ ਉਹ ਕਾਫਲਾ ਜਦੋਂ ਨਿਕਲਿਆ ਨਾ, ਹਾਂਜੀ। ਤੇ ਪਿੰਡ ਦੇ ਦੁਆਲੇ ਜਿਵੇਂ ਆ ਨਾਲੀਆਂ ਨੇ ਪਾਣੀ ਵਾਲੀਆਂ, ਹਾਂਜੀ ਹਾਂਜੀ। ਨਾਲੀ ਸੀ ਦੁਆਲੇ ਪਾਣੀ ਨਿਕਲਣ ਵਾਸਤੇ। ਅੱਛਾ ਜੀ। ਉੱਥੇ ਜਾ ਕੇ ਜੁੱਤੀ ਲਾਈ ਨਾ ਤਾਇਆ, ਅਸੀਂ ਲੰਘ ਗਏ, ਪਾਣੀ ਲੰਘ ਗਏ ਗੱਡੀਆਂ ਦੇ। ਤਾਇਆ ਮੇਰੇ ਜਿਹੜਾ ਸੀ ਉਹਦੀ ਡੱਬ 'ਚ ਪੈਸੇ ਸਨ। ਅੱਛਾ ਜੀ। ਇੱਥੇ ਸਿੱਖ ਦਾ ਧਿਆਨ ਪੈ ਗਿਆ ਮੇਰੇ ਕੋਲ ਪੈਸੇ ਆ। ਅੱਛਾ ਜੀ। ਤਾਇਆ ਨੇ ਜੁੱਤੀ ਲਾਈ ਛੱਪੜ ਦੇ ਪਿਛਲੇ ਬੰਨੇ, ਅੱਛਾ ਜੀ। ਤੋ ਪਾਣੀ ਲੰਘ ਗਿਆ। ਅੱਛਾ ਜੀ। ਉਹਨੇ ਸਿੱਖ ਨੇ ਕਿਹਾ ਉਹਨੂੰ ਇੱਧਰ ਪਾਸੇ ਹੋ ਜਾ, ਉਹਦੇ ਪੈਸੇ ਕੱਢਣੇ ਸਨ। ਹਾਂ ਹਾਂ। ਜਦੋਂ ਪਾੜਾ ਲੰਘ ਗਿਆ ਪਾਣੀ, ਹਾਂਜੀ। ਉਹਨੇ ਕਿਹਾ ਮਹਾਰਾਜ ਜੀ ਜਰਾ ਖਲੋ ਜਾਓ, ਅੱਛਾ। ਮੇਰੀ ਜੁੱਤੀ ਬਾਹਰ ਪਈ, ਮੈਂ ਲੈਵਾਂ ਭੱਜ ਗਿਆ। ਅੱਛਾ। ਉਹ ਜੁੱਤੀ ਲੈਣ ਗਿਆ, ਭੱਜ ਗਿਆ। ਉਹਦੇ ਆਪ ਤਾਇਆ ਸੀ ਮੇਰਾ ਕੋਲ। ਅੱਛਾ। ਹਾਂ, ਉਹ ਜੁੱਤੀ ਲੈਣ ਗਿਆ। ਜਦੋਂ ਤੁਸੀਂ ਮੈਨੂੰ ਕਹੋ ਮੈਂ ਉੱਥੋਂ ਦੀਵਾ ਚੁੱਕ ਲਿਆਵਾਂ, ਅੱਛਾ। ਉੱਪਰ ਚੁੱਕ ਕੇ ਦੀਵਾ ਪਿਆ ਰਿਹਾ। ਅੱਛਾ। ਹਾਂਜੀ। ਸਹੀ। ਮਤਲਬ ਕਿ ਤੁਹਾਡਾ ਕਾਫਲਾ ਫਿਰ ਉੱਥੋਂ ਪਿੰਡੋਂ ਚੱਲਿਆ, ਫਿਰ ਕਿੱਥੇ ਸਟੇ ਕੀਤਾ? ਰਤੜੀ। ਰਤੜੀ। ਫਿਰ ਕਿੱਥੇ ਸਟੇ ਕੀਤਾ ਅੱਗੇ? ਅੱਗੇ ਕੀਤਾ ਸੀ ਚੌਰੀ ਤਲੁੰਡੀ। ਅੱਛਾ। ਫਿਰ ਅੱਗੇ ਨੱਥੂਪੁਰ ਸੀ। ਅੱਛਾ ਜੀ। ਅੱਗੇ ਅਲੂਵਾਲ ਸੀ। ਅੱਛਾ ਜੀ। ਫਿਰ ਬਾਰਡਰ ਕਿੱਥੋਂ ਕ੍ਰਾਸ ਕੀਤਾ? ਵਾਘਾ ਬਾਰਡਰ। ਵਾਘੇ ਬਾਰਡਰ ਤੋਂ ਇੱਧਰ ਅੰਦਰ ਅਸੀਂ ਫਿਰ ਵਾਘੇ ਤੋਂ ਆਏ ਹਾਂ। ਵਾਘੇ ਤੋਂ ਆਏ? ਵਾਘੇ ਦੇ ਮੈਂ ਮੇਲੇ ਬਾਅਦ 'ਚ ਵੀ ਜਾਂਦਾ ਰਿਹਾ, ਇੱਥੋਂ ਆਣ ਕੇ। ਇੰਡੀਆ? ਆ ਵਾਘਾ ਆਪਣਾ ਅੱਛਾ ਅੱਛਾ ਅੱਛਾ। ਇਸ ਬਾਰਡਰ ਤੇ ਇੱਥੋਂ ਮੈਂ ਜਾਂਦਾ ਰਿਹਾ। ਇੱਥੋਂ ਮੁੰਡੇ ਮੇਲਾ ਜਦੋਂ ਹੁੰਦਾ ਸੀ ਨਾ ਵਾਘੇ ਬਾਰਡਰ ਤੇ, ਹਾਂਜੀ ਹਾਂਜੀ। ਇੱਥੇ ਹਾਂ ਹਾਂ ਹਾਂ। ਇੱਥੋਂ ਜਾਂਦੇ ਰਹੇ ਪਿੰਡੋਂ। ਅੱਛਾ। 10-20 ਮੁੰਡੇ ਇਕੱਠੇ ਹੋ ਗਏ। ਕਦੀ ਤੁਹਾਡਾ ਇਤਫਾਕ ਹੋਇਆ ਇੰਡੀਆ ਜਾਣ ਦਾ ਨਹੀਂ। ਬਾਅਦ ਦੇ ਵਿੱਚ? ਮੈਂ ਇੱਕ ਤੇ ਗੱਲ ਕੱਲਾ ਮਾਪਿਆਂ ਦਾ ਪੁੱਤਰ ਸਾਂ। ਅੱਛਾ ਜੀ। ਤੇ ਮੇਰਾ ਜਿਹੜਾ ਸੀ ਨਾ ਤਾਇਆ, ਦੂਜਾ ਪੁੱਤਰ ਤੇ ਮੇਰਾ ਭਰਾ ਰਾਜਪਾਲ ਸੀ। ਤਾਇਆ ਜਿਹੜਾ ਮੇਰਾ ਉਹ ਚੌਧਰੀ ਨਾਲ ਸਹੁਰਾ ਸੀ, ਤਾਇਆ ਮੇਰਾ ਉਹ ਤੇ ਚੌਧਰੀ ਜੇਮ ਦਾ ਸੀ। ਜਿਹੜਾ ਮੇਰਾ ਬਾਪ ਸੀ ਉਹ
ਕੋਰਾ ਸਖਤ ਬੜਾ ਸੀ, ਬੇਈਮਾਨ ਨਹੀਂ ਸੀ ਹਾਂ ਨਾ। ਉਹਨੇ ਤੇ ਮੈਨੂੰ ਆਉਂਦੇ ਇੱਥੇ ਹਰ ਦੀ ਜੰਗੀ ਫੜਾਤੀ। ਇੱਥੇ ਰੋਜ਼ਿਆਂ 'ਚ ਗਰਮੀ 'ਚ ਹਾੜ 'ਚ ਮੇਲੇ ਰੱਖਦੇ ਰਹੇ। ਰਸਤੇ ਦੇ ਵਿੱਚ ਤੁਹਾਡੇ ਜੀ ਖੈਰੋਫੀਅਤ ਨਾਲ ਹੀ ਸਾਰੇ ਆ ਗਏ ਕਾਫਲਾ? ਉਹ ਰਾਹ 'ਚ ਆਇਆ ਨਾ, ਹਮਲਾ ਤਾਂ ਨਹੀਂ ਹੋਇਆ? ਹੋਇਆ ਹੈ। ਕਿਸ ਜਗ੍ਹਾ ਤੇ? ਇਹ ਅੰਮ੍ਰਿਤਸਰ ਲੰਘ ਕੇ ਅੱਛਾ ਜਦੋਂ ਸ਼ਹਿਰੋਂ ਬਾਹਰ ਨਿਕਲੇ ਨਾ, ਹਾਂਜੀ ਉੱਥੇ ਸਿੱਖਾਂ ਨੇ ਕੀ ਕੀਤਾ ਨਾ, ਹਾਂਜੀ ਸਿੱਖਾਂ ਨੇ ਰਾਹ ਦੇ ਵਿੱਚ ਜਿੱਥੋਂ ਕਾਫਲਾ ਲੰਘਣਾ ਨਾ, ਹਾਂਜੀ ਆਪਾਂ ਇੱਥੇ ਬੈਠੇ ਹਾਂ, ਹਾਂਜੀ ਬਾਹਰ ਆ ਮੁੰਡੇ ਜਾ ਕੇ ਰੋਡੇ ਰੱਖ ਆਉਣ ਜਿੱਥੋਂ ਲੰਘੇ ਨਾ, ਹਾਂਜੀ ਸਿੱਖਾਂ ਨੇ ਜਿੱਥੋਂ ਸਾਡਾ ਰਾਹ ਸੀ ਨਾ, ਜਿੱਥੋਂ ਹਾਂਜੀ। ਆਉਣਾ ਸੀ ਅਸੀਂ, ਹਾਂਜੀ ਹਾਂਜੀ ਰਾਤੀ ਉਹਨੇ ਖੂਹਾਂ 'ਚ ਮੋਹਰਾ ਪਾਤਾ ਵੀ ਆਪੇ ਪਾਣੀ ਪਾਉਣ ਦੇ, ਹਾਂ ਹਾਂ ਪਾਣੀ ਪੀਣਗੇ ਤੇ ਮਰ ਜਾਣਗੇ। ਮਰ ਜਾਂਦੇ। ਜਦੋਂ ਉਹਨਾਂ ਸਿੱਖਾਂ ਨੇ ਪਾਤਾ, ਅੱਲਾ ਨੇ ਤੂਫਾਨੀ ਬਾਰਿਸ਼ ਸਿੱਟੀ। ਅੱਛਾ ਜੀ ਇਹ ਤਾਂ ਗੱਡੀਆਂ ਦੇ ਆ ਗਏ, ਅੱਛਾ ਜੀ ਉਹ ਤੂਫਾਨੀ ਬਾਰਿਸ਼ ਨੂੰ ਸਿੱਖਾਂ ਤੇ ਨਹੀਂ ਵੜ ਗਏ, ਉਹ ਹੀ ਮਰ ਗਏ। ਉਹ ਆਪ ਹੀ ਮਰ ਗਏ ਅੱਛਾ ਜਿਹਨਾਂ ਪਾਈ ਸੀ। ਅੱਛਾ ਜਿਹੜਾ ਕਿਸੇ ਨੂੰ ਰੁਵਾਵੇ ਕੱਲ ਹਾਂ ਆਪ ਰੋਣ, ਆਪ ਰੋਣ। ਐਵੇਂ ਨਹੀਂ ਗੱਲ ਬਣੀ। ਅੱਜ ਆ ਕਿਸੇ ਨੂੰ ਰਵਾਏਗਾ ਤੇ ਕੱਲ ਆਪ ਕੱਲ ਆਪ ਰੋਏਗਾ। ਰੋਵੇਗਾ। ਸਹੀ ਗੱਲ। ਬੜੀ ਬਣਾਤੀ। ਬਾਕੀ ਜੀ ਉਂਝ ਵੈਸੇ ਖੈਰੋਫੀਅਤ ਨਾਲ ਆ ਗਏ ਸਾਰੇ? ਛੋਟਾ ਜਿਹੜਾ ਸੀ ਏਡੇ ਉਹ ਰਾਜ ਫੋਟ ਹੋਇਆ ਸੀ। ਉਂਝ ਬਾਕੀ ਖੈਰੀਅਤ ਨਾਲ ਆ ਗਏ ਫਿਰ? ਹਾਂ ਬਾਕੀ ਖਰੀਦਣਾ ਆਇਆ। ਫਿਰ ਸਾਰੇ ਜਿਹੜੇ ਸਨ ਇਸ ਪਿੰਡ 'ਚ ਬੈਠੇ ਕਿ ਖਿੱਲਰ ਪੁੱਲਰ ਗਏ? ਨਹੀਂ ਇੱਥੇ ਸਾਫ ਤੁਸੀਂ ਆ ਟੁੱਡੀ ਵਾਲਾ ਨਾਲ ਹੀ ਆ ਸ਼ਹਿਰ ਦੇ। ਅੱਛਾ ਜੀ ਇੱਥੇ ਮੈਂ ਆਪਣੀ ਚਾਚੀ ਵਿਆਹ ਕਰ ਗਿਆ, ਜਨੇ ਆਇਆ ਸੀ ਏਡਾ ਗੁੱਸਾ। ਅੱਛਾ ਜੋ ਪਾਕਿਸਤਾਨ ਸੰਸਦ ਇਕੱਠਾ ਸੀ ਨਾ, ਹਾਂਜੀ ਉਦੋਂ ਕਿਤੇ 4 ਸਾਲ ਪਹਿਲੇ ਅੱਛਾ ਆਪ ਤੁਸੀਂ ਆ ਟੁੱਡੀ ਵਾਲਾ, ਮੈਂ ਇੱਥੋਂ ਆਪਣੀ ਚਾਚੀ ਲੱਗਿਆ ਤਫੈਲ ਨਾ, ਹੁਣ ਵੀ ਉਹ ਘਰ ਆ ਗਏ ਨੇ, ਅੱਛਾ। ਨਾਲ ਹੀ ਸ਼ਹਿਰ ਦੇ ਆ। ਅੱਛਾ ਅੱਛਾ ਤੇ ਉੱਥੋਂ ਮੈਂ ਜੰਨੇ ਆਇਆ ਸੀ ਆਪਣੀ ਚਾਚੀ ਦੀ, 12 ਬੰਦੇ ਆਏ ਸੀ ਇੰਡੀਆ 'ਚ ਗੱਡੀ। ਅੱਛਾ ਉਸ ਲਾ ਨਾ ਇੱਥੇ ਆਏ ਆ। ਅੱਛਾ ਅੱਛਾ ਪਿੰਡ ਦੀ ਯਾਦ ਆਉਂਦਾ ਹੋਣਾ ਹਾਈ ਸਾਹਿਬ? ਬੜਾ ਹੈ ਫੱਟੂ ਢਿੰਗਾ, ਬੜਾ ਯਾਦ ਆਉਂਦਾ, ਸ਼ਾਹਦੌਲਾ, ਦਿਲ ਕਰਦਾ ਦੇਖਣ ਨੂੰ। ਚੋਰੀਆਂ ਤੁਰਲੀ। ਉਹ ਜਿਹੜੇ ਬੰਦੇ ਨੇ ਨਾ, ਉਹਨਾਂ ਨੂੰ ਕਿਹੜੀ ਚੀਜ਼ ਨਹੀਂ। ਅੱਜ ਵੀ ਪੈਸੇ ਦਿਓ, ਸਵਾਰੀ ਦਿਓ, ਤੇ ਮੈਂ ਆਨਾ ਚੱਲ ਕੇ ਵੇਖਾਂ ਸਾਰੇ। ਸਾਡੀਆਂ ਜ਼ਮੀਨਾਂ 'ਚ ਖਜੂਰ ਬੜੀ ਸੀ, ਬੜੀ ਮਜ਼ੇਦਾਰ ਖਜੂਰ, ਬਰੂਦ, ਖਜੂਰ ਤੇ ਨਹੀਂ ਸੀ ਘਰਾਂ ਦੀ ਵੀ, ਪਿੰਡਾਂ ਦੀ ਪੈਲੀਆਂ ਦੇ ਬੰਨੇ ਹਾਥੀ ਮੈਂ ਲੜਦੇ ਵੇਖੇ ਉੱਥੇ। ਹਾਥੀ ਆ ਸੁੰਨਾ ਲੜਾਉਂਦੇ ਆਏ। ਮੇਲਾ ਸਾਡੇ ਕੋਲ ਲੱਗਦਾ 6 ਮਹੀਨੇ। ਅੱਛਾ 8 ਦਿਨ ਰਹਿੰਦਾ ਸੀ ਮੇਲਾ। ਸਹੀ। ਹਾਈ ਸਾਹਿਬ ਉਹਨੂੰ ਪਿੰਡ ਦੇਖਣ ਨੂੰ ਦਿਲ ਕਰਦਾ, ਅਗਰ ਕੋਈ ਬੰਦਾ ਪਿੰਡ ਵਿਖਾ ਦੇਵੇ ਤੇ ਮਸਜਿਦ ਦਿਖਾ ਦੇਵੇ, ਮੇਲਾ ਦਿਖਾ ਦੇਵੇ, ਹੁੰਦਾ ਵੇਖ ਲਵੇ ਉੱਥੋਂ ਵੀਡੀਓ ਬਣਾ ਕੇ ਜਾਂ ਤੁਹਾਨੂੰ ਫੋਨ ਤੇ ਦਿਖਾ ਦੇਵੇ ਤੇ? ਹਾਂ ਵੀਡੀਓ ਬਣਾ ਕੇ ਵਿਖਾਉਂਦਾ ਹੈ, ਆਹ ਤੇ ਜਿਹੜੀਆਂ ਚੀਜ਼ਾਂ ਵਿੱਚ ਆਈਆਂ ਉਹ ਦੱਸ ਦਿਆਂਦੇ। ਅੱਛਾ ਜੀ ਜਿਹੜਾ ਸ਼ਾਹਦੌਲਾ ਸੀ ਨਾ, ਉਹ ਵੱਡੇ ਪਿੰਡ ਤੋਂ ਲੰਘਦੇ ਸੀ, ਅੱਛਾ ਜੀ ਫੱਟੂ ਢਿੰਗੇ ਤੋਂ ਸ਼ਾਹਦੌਲਾ ਲੰਘਦੇ ਸੀ। ਅੱਛਾ ਜੀ ਵਿੱਚ ਦਰਿਆ ਸੀ ਪਾਣੀ ਵਾਲਾ, ਉਹ ਲੰਘ ਕੇ ਜਾਂਦੇ ਆ। ਜਿਹੜੇ ਦੋਸਤ ਸਾਡੀ ਇਹ ਵੀਡੀਓ ਦੇਖ ਰਹੇ ਨੇ, ਬਾਬਾ ਜੀ ਦਾ ਪਿੰਡ ਜਿਹੜਾ ਹੈ ਉਹ ਫੱਟੂ ਢਿੰਗਾ ਤੇ ਨਾਲ ਸ਼ਾਹਦੌਲਾ। ਜ਼ੈਨ ਜੀ ਮੇਰਾ ਨਾਮ ਹੈ ਜੀ। ਹਾਂ ਤੇ ਮੈਂ ਦਾਦਾ ਅੱਬੂ ਨੇ ਮੇਰੇ ਚੋਰੀ ਮੁਹੰਮਦ ਸ਼ਰੀਫ ਨੰਬਰਦਾਰ ਸਾਹਿਬ, ਤੇ ਮੈਂ ਇਹਨਾਂ ਦਾ ਪੋਤਾ ਵਾਂ। ਤੇ ਜਿਹੜੇ ਲੋਕ ਇਹ ਵੀਡੀਓ ਦੇਖ ਰਹੇ ਨੇ, ਉੱਥੇ ਫੱਟੂ ਢਿੰਗੇ ਦੇ ਵਿੱਚ ਬੈਠੇ ਜਾਂ ਸ਼ਾਹਦੌਲੇ ਦੇ ਅੰਦਰ ਬੈਠੇ, ਜਿਹੜੀਆਂ ਨਿਸ਼ਾਨੀਆਂ ਬਾਬਾ ਜੀ ਹੁਣਾਂ ਦੱਸੀਆਂ ਨੇ, ਤੇ ਮੇਰੀ ਰਿਕੁਐਸਟ ਹੈ ਤੁਹਾਡੇ ਅੱਗੇ ਕਿ ਅਕਸਰ ਯਾਦ ਕਰਦੇ ਰਹਿੰਦੇ ਨੇ ਆਪਣੇ ਪਿੰਡ ਨੂੰ, ਤੇ ਉੱਥੇ ਅਗਰ ਕੋਈ ਮੌਜੂਦ ਨੇ ਤੇ ਅਗਰ ਕੋਈ ਵੀਡੀਓ ਵੇਖ ਰਹੇ ਨੇ ਤੇ ਉਹ ਵੀਡੀਓ ਬਣਾ ਕੇ ਤੇ ਸੈਂਡ ਕਰ ਦੇਣ ਸਾਨੂੰ। ਮੇਰਾ ਨੰਬਰ ਜਿਹੜਾ 0092 301 725 1000 ਇਹ ਨੰਬਰ ਹੈ ਜੀ। ਇਹਦੇ ਉੱਤੇ WhatsApp ਕਰਕੇ ਅਗਰ ਕੋਈ ਬਾਈ ਸੈਂਡ ਕਰਦੇ ਤਾਂ ਬਹੁਤ ਉਹਨਾਂ ਦੀ ਮਸ਼ਕੂਰ ਹੋਵਾਂ। ਤੇ ਇਹ ਬਾਬਾ ਜੀ ਦਾ ਡੇਰਾ ਆ, ਇਧਰਲੀ ਸਾਈਡ ਤੇ ਉਹ ਸਾਹਮਣੇ ਗੇਟ ਲੱਗਾ ਹੈ, ਗੇਟ ਹੈ ਇੱਧਰ, ਜਿੱਧਰ ਜਾਨਵਰ ਵਗੈਰਾ ਇਹਨਾਂ ਦੇ ਰੱਖੇ ਹੋਏ ਨੇ। ਤੇ ਮਾਸ਼ਾਅੱਲਾ ਇੱਥੇ ਵੀ ਅੱਲਾ ਨੇ ਭਾਗ ਲਾਇਆ ਨੇ, ਰੌਣਕਾਂ ਲਗਾਈਆਂ ਹੋਈਆਂ ਨੇ। ਇਹ ਪਿੰਡ ਦੇ ਚੜ੍ਹਦੇ ਪਾਸੇ ਜਿਹੜਾ ਨਾ ਜੀ, ਇਹਨਾਂ ਦਾ ਡੇਰਾ ਹਵੇਲੀ ਜਿਹੜਾ ਨਾ, ਉਹ ਇਹਨਾਂ ਨੇ ਬਣਾਇਆ। ਇਹ ਗੇਟ ਹੈ ਇੱਧਰ, ਇਹ ਪਿੰਡ ਦੇ ਬਿਲਕੁਲ ਚੜ੍ਹਦੇ ਪਾਸੇ ਹੈ। ਚੜ੍ਹਦਾ ਪਾਸਾ ਹੀ ਆ ਜਾਂਦਾ ਨੇ ਜੀ। ਹਾਂਜੀ ਚੜ੍ਹਦਾ ਪਾਸਾ, ਇਹ ਚੜ੍ਹਦਾ ਪਾਸਾ ਆ ਜਾਂਦਾ। ਤੇ ਇਹ ਜਿਹੜਾ ਨਾ ਛੱਪੜ, ਤੇ ਕੁਛ ਛੱਪੜ ਦਾ ਜਿਹੜਾ ਨਾ ਪੂਰਿਆ ਗਿਆ। ਤੇ ਜਿਸ ਵਕਤ ਇਹ ਪਾਰਟੀਸ਼ਨ ਹੋਈ ਹੈ ਤੇ ਉਸ ਵਕਤ ਵੀ ਇਹ ਛੱਪੜ ਜਿਹੜਾ ਇਸ ਜਗ੍ਹਾ ਤੇ ਮੌਜੂਦ ਸੀ। ਇਹ ਬਹੁਤ ਪੁਰਾਣਾ ਛੱਪੜ ਹੈ। ਹੁਣ ਚੁੱਕੇ ਆਬਾਦੀ ਵੱਧ ਗਈ ਹੈ ਤੇ ਛੱਪੜ ਜਿਹੜਾ ਇਹ ਆਸਤਾ ਆਸਤਾ ਪੂਰਿਆ ਜਾ ਰਿਹਾ। ਤੇ ਬਾਕੀ ਜਿਹੜਾ ਉਹ ਤੁਹਾਨੂੰ ਦਿਖਾ ਦਿੰਦੇ ਆ ਪਿੰਡ ਦਾ ਵਿਊ ਹੈ, ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਹੁੰਦਾ ਹੈ ਮਾਹੌਲ।